ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮਿਲੀ ਵੱਡੀ ਮਜ਼ਬੂਤੀ। ਅੰਬਾਲਾ ਦੇ ਗੁਰਦੁਆਰਾ ਪੰਜੋਖੜਾ ਸਾਹਿਬ ਵਿਖੇ ਗੁਰਸਿਮਰਨ ਸਿੰਘ ਮੰਡ ਦਾ ਵਿਰੋਧ। ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਬਣਾਇਆ 5 ਮੈਂਬਰੀ ਪਾਰਲੀਮੈਂਟਰੀ ਬੋਰਡ। ਬਹੁਤ ਸਾਰਾ ਯੂਥ ਅੱਜ ਇੱਥੇ ਆਇਆ ਹੋਇਆ ਹੈ ਕਿਉਂ ਕਰਕੇ ਉਹ ਚਾਹੁੰਦਾ ਹੈ ਕਿ ਸਾਨੂੰ ਅਲੱਗਾ ਮੁਲਕ ਮਿਲੇ, ਕਿਉਂ ਕਰਕੇ ਸਾਡੀ ਗੱਲ ਸੈਂਟਰ ਦੇ ਵਿੱਚ ਸੁਣੀ ਨਹੀਂ ਜਾਂਦੀ, ਨਾ ਤਾਂ ਵਿਦੇਸ਼ੀ ਮਾਮਲਿਆਂ, ਨਾ ਰੱਖਿਆ ਮਾਮਲਿਆਂ, ਨਾ ਗ੍ਰਹਿ ਮਾਮਲਿਆਂ, ਨਾ ਫਾਈਨੈਂਸ ਮਾਮਲਿਆਂ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਾਫਲਾ ਲਗਾਤਾਰ ਵਧ ਰਿਹਾ ਅਤੇ ਨੌਜਵਾਨਾਂ ਦਾ ਭਰੋਸਾ ਪਾਰਟੀ ਨਾਲ ਹੋਰ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕਿਲ੍ਹਾ ਸਰਦਾਰ ਹਰਨਾਮ ਸਿੰਘ ਵਾਲਾ ਵਿੱਚ ਉਸ ਵੇਲੇ ਇੱਕ ਅਹਿਮ ਸਿਆਸੀ ਘਟਨਾ ਵਾਪਰੀ ਜਦੋਂ ਸਰਦਾਰ ਭੁਪਿੰਦਰ ਸਿੰਘ ਮਸਿੰਘਣ ਆਪਣੇ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀਆਂ ਅਤੇ ਆਗੂਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਿਲ ਹੋਏ। ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਇਹ ਇੱਕ ਅਹਿਮ ਕਦਮ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ, ਯੂਥ ਵਿੰਗ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਹਾਜ਼ਰ ਰਹੇ। ਪਾਰਟੀ ਦਾ ਕਹਿਣਾ ਹੈ ਕਿ ਨੌਜਵਾਨਾਂ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਦਾ ਲਗਾਤਾਰ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਲੋਕਾਂ ਦਾ ਵਿਸ਼ਵਾਸ ਪਾਰਟੀ ਵਿੱਚ ਵਧ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਹੋਰ ਨੌਜਵਾਨ ਅਤੇ ਆਗੂ ਪਾਰਟੀ ਨਾਲ ਜੁੜਨਗੇ। ਅੱਜ ਸਾਰਾ ਇਕੱਠ ਪ੍ਰੋਫੈਸਰ MP ਸਾਹਿਬ ਤੇ ਹੋਰ ਜਿਹੜੇ ਪਤਵੰਤੇ ਸਾਡੇ ਸੀਨੀਅਰ ਜਥੇਦਾਰ ਸਾਹਿਬ ਹੈ, ਕਸ਼ਮੀਰੀ ਸਾਹਿਬ ਤੇ ਹੋਰ, ਉਹਨਾਂ ਨੇ ਸਨੌਰ ਦੇ ਹਲਕੇ ਦੇ ਲੋਕ ਜਾਂ ਵੋਟਰ ਇੱਥੇ ਲੈ ਕੇ ਆਏ ਹੈ ਕਿ ਅਸੀਂ ਦ੍ਰਿੜਤਾ ਦੇ ਨਾਲ ਇਲੈਕਸ਼ਨ ਜਿੱਤਣੇ ਹੈ, ਕਿਉਂ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਡਾਇੰਗ ਡੈਕਲੇਰੇਸ਼ਨ ਸੀਗੀ। ਡਾਇੰਗ ਡੈਕਲੇਰੇਸ਼ਨ ਹੁੰਦੀ ਹੈ ਜਿਹੜੇ ਅੰਤਮ ਵਾਕ ਕੋਈ ਮਰਨ ਵਾਲਾ ਬੰਦਾ ਦਰਜ ਕਰਾਏ, ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀਗਾ ਕਿ ਜੇ ਹਿੰਦ ਦੀਆਂ ਫੌਜਾਂ ਦਰਬਾਰ ਸਾਹਿਬ ਵਿੱਚ ਆਉਣਗੀਆਂ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਸੋ ਬੜੀ ਦ੍ਰਿੜਤਾ ਦੇ ਨਾਲ ਅਸੀਂ 40 ਸਾਲਾਂ ਤੋਂ ਸੰਤਾਂ ਦਾ ਡਾਇੰਗ ਡੈਕਲੇਰੇਸ਼ਨ ਲੈ ਕੇ ਅੱਜ ਤੱਕ ਕੰਮ ਕਰਦੇ ਆ ਰਹੇ ਹਾਂ। ਤੇ ਹੁਣ ਤੁਸੀਂ ਦੇਖੋ ਕਿ ਬਹੁਤ ਸਾਰਾ ਯੂਥ ਅੱਜ ਇੱਥੇ ਆਇਆ ਹੋਇਆ ਹੈ ਕਿਉਂ ਕਰਕੇ ਉਹ ਚਾਹੁੰਦਾ ਹੈ ਕਿ ਸਾਨੂੰ ਅਲੱਗਾ ਮੁਲਕ ਮਿਲੇ, ਕਿਉਂ ਕਰਕੇ ਸਾਡੀ ਗੱਲ ਸੈਂਟਰ ਦੇ ਵਿੱਚ ਸੁਣੀ ਨਹੀਂ ਜਾਂਦੀ, ਨਾ ਤਾਂ ਵਿਦੇਸ਼ੀ ਮਾਮਲਿਆਂ 'ਚ, ਨਾ ਰੱਖਿਆ ਮਾਮਲਿਆਂ 'ਚ, ਨਾ ਗ੍ਰਹਿ ਮਾਮਲਿਆਂ 'ਚ, ਨਾ ਫਾਈਨੈਂਸ ਮਾਮਲਿਆਂ ਦੇ ਵਿੱਚ। ਔਰ ਜਿਹੜੀ ਚੀਜ਼ ਅਸੀਂ ਜਾਇਜ਼ ਸਮਝਦੇ ਹਾਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇ ਅਤੇ ਸਾਡਾ ਬਾਰਡਰ ਵਾਘੇ ਨੂੰ ਵੀ ਖੋਲ੍ਹ ਦਿੱਤਾ ਜਾਏ, ਜਿਹਦੇ ਨਾਲ ਅਸੀਂ ਜਿਹੜੀ ਨਿੱਤ ਅਰਦਾਸ ਕਰਦੇ ਹਾਂ, ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਉਹਨਾਂ ਦੇ ਦਰਸ਼ਨ ਦੀਦਾਰ ਹੋਣ ਅਤੇ ਵਪਾਰ ਚੱਲੇ। ਸਾਡੇ ਜਿੰਨੇ ਵੀ ਲਾਲੇ ਬਾਣੀਏ ਹੈ ਉਹ ਵੀ ਕਰੋੜਾਂਪਤੀ ਬਣਨ, ਸਾਡਾ ਵਪਾਰ ਰੂਸ ਤੱਕ ਜਾਵੇ, ਸੈਂਟਰਲ ਏਸ਼ੀਆ ਤੱਕ ਜਾਵੇ, ਮੱਧ ਏਸ਼ੀਆ ਤੱਕ ਜਾਵੇ, ਗਲਫ ਤੱਕ ਜਾਵੇ। ਸਿੱਖ ਪੰਥ ਅਤੇ ਖਾਲਿਸਤਾਨੀ ਆਗੂਆਂ ਖਿਲਾਫ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ਵਿੱਚ ਰਹਿਣ ਵਾਲੇ ਗੁਰਸਿਮਰਨ ਸਿੰਘ ਮੰਡ ਨੂੰ ਅੱਜ ਅੰਬਾਲਾ ਦੇ ਗੁਰਦੁਆਰਾ ਪੰਜੋਖੜਾ ਸਾਹਿਬ ਵਿਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਗੁਰੂ ਘਰ ਵਿਖੇ ਮੱਥਾ ਟੇਕਣ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ, ਜਿਸ ਦੌਰਾਨ ਧੱਕਾ ਮੁੱਕੀ ਅਤੇ ਕੁੱਟਮਾਰ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਉਹਨਾਂ ਦੀ ਗੱਡੀ ਦੀ ਭੰਨਤੋੜ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਮੰਡ ਨੇ ਕਿਹਾ ਕਿ ਉਹ ਹਰ ਸਾਲ ਗੁਰਦੁਆਰਾ ਪੰਜੋਖੜਾ ਸਾਹਿਬ ਵਿਖੇ ਆਉਂਦੇ ਹਨ, ਪਰ ਇਸ ਵਾਰ ਉਹਨਾਂ ਤੇ ਹਮਲਾ ਕੀਤਾ ਗਿਆ ਹੈ।
उन्होंने भी दावा किया कि कुछ समा पहला उन्होंने धमकियां मिलियां सन ਅਤੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਹਾਲਾਂਕਿ ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਗੁਰਸਿਮਰਨ ਸਿੰਘ ਮੰਡ ਵੱਲੋਂ ਲੰਮੇ ਸਮੇਂ ਤੋਂ ਸਿੱਖ ਪੰਥ ਅਤੇ ਖਾਲਿਸਤਾਨੀ ਆਗੂਆਂ ਦੀ ਵਿਚਾਰਧਾਰਾ ਬਾਰੇ ਦਿੱਤੇ ਜਾਂਦੇ ਬਿਆਨਾਂ ਕਾਰਨ ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ ਸੀ, ਜਿਸ ਕਾਰਨ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। रुक जा भाई, रुक जा यार, क्यों मार रहे हो? गुरुद्वारे सामने चले, गुरुद्वारे सामने चले, तो ओ हट जा भाई। जिंदाबाद जिंदाबाद। ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਪਾਰਦਰਸ਼ੀ ਢੰਗ ਨਾਲ ਚੋਣ ਯਕੀਨੀ ਬਣਾਉਣ ਦੇ ਮਕਸਦ ਨਾਲ ਇੱਕ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਦੱਸਿਆ ਕਿ ਕੇਬਲ ਸਿੰਘ ਨੂੰ ਪਾਰਲੀਮੈਂਟਰੀ ਬੋਰਡ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਅਗਵਾਨ, ਬਾਬੂ ਸਿੰਘ ਬਰਾੜ, ਸੁਖਪ੍ਰੀਤ ਸਿੰਘ ਉਡੋਕੇ ਅਤੇ ਪ੍ਰਗਟ ਸਿੰਘ ਨੂੰ ਬੋਰਡ ਦੇ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਨੁਸਾਰ ਇਹ ਬੋਰਡ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪ੍ਰਾਪਤ ਸਿਫਾਰਸ਼ਾਂ ਦੀ ਜਾਂਚ ਕਰੇਗਾ, ਦਾਅਵੇਦਾਰਾਂ ਦਾ ਮੁਲਾਂਕਣ, ਪੰਥ ਅਤੇ ਪੰਜਾਬ ਦੀਆਂ ਕੀਤੀਆਂ ਸੇਵਾਵਾਂ, ਜਥੇਬੰਦਕ ਅਨੁਸ਼ਾਸਨ, ਪਾਰਟੀ ਪ੍ਰਤੀ ਵਫਾਦਾਰੀ ਅਤੇ ਲੋਕਾਂ ਵਿੱਚ ਉਹਨਾਂ ਦੀ ਸਵੀਕਾਰਤਾ ਦੇ ਆਧਾਰ ਤੇ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਢੁਕਵੇਂ ਉਮੀਦਵਾਰਾਂ ਦੀਆਂ ਸਿਫਾਰਸ਼ਾਂ ਪਾਰਟੀ ਦੀ ਹਾਈ ਕਮਾਂਡ ਨੂੰ ਅੰਤਿਮ ਮਨਜ਼ੂਰੀ ਲਈ ਭੇਜੀਆਂ ਜਾਣਗੀਆਂ। ਪਾਰਟੀ ਲੀਡਰਸ਼ਿਪ ਨੇ ਆਖਿਆ ਕਿ ਇਸ ਕਦਮ ਦਾ ਮੁੱਖ ਉਦੇਸ਼ ਉਮੀਦਵਾਰਾਂ ਦੀ ਚੋਣ ਵਿੱਚ ਪਾਰਦਰਸ਼ਤਾ, ਯੋਗਤਾ ਅਤੇ ਨਿਰਪੱਖਤਾ ਬਣਾਈ ਰੱਖਣਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸਮਰਪਿਤ ਵਰਕਰਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਅਤੇ ਵਫਾਦਾਰੀ ਦੇ ਆਧਾਰ ਤੇ ਅੱਗੇ ਲਿਆਂਦਾ ਜਾਵੇਗਾ। ਪਾਰਟੀ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਨਵਾਂ ਬੋਰਡ ਪਾਰਟੀ ਸਿਧਾਂਤਾਂ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਭਾਏਗਾ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਨਾਲ ਜੁੜੇ ਮਾਮਲਿਆਂ ਤੇ ਪੰਜਾਬ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਮਾਹਰਾਂ ਦੇ ਪੈਨਲ ਨੇ ਸਰਕਾਰ ਨੂੰ ਕਿਹਾ ਕਿ ਉਹ ਇਸ ਕਾਨੂੰਨ ਤੇ ਅੱਗੇ ਗੱਲਬਾਤ ਕਰਨ ਤੋਂ ਪਹਿਲਾਂ ਅਕਾਲ ਤਖਤ ਦੇ 29 ਜੂਨ ਦੇ ਹੁਕਮਾਂ ਤੇ ਪਾਲਣਾ ਰਿਪੋਰਟ ਪੇਸ਼ ਕਰੇ। ਇਸ ਪੈਨਲ ਵਿੱਚ ਜਸਟਿਸ ਰੁਪਿੰਦਰ ਸਿੰਘ ਸੋਢੀ, ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ, ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਸ਼ਾਮਿਲ ਹਨ, ਜਿਨ੍ਹਾਂ ਨੇ ਕੱਲ੍ਹ ਆਪਣੀ ਪਹਿਲੀ ਮੀਟਿੰਗ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਉਪ ਦਫ਼ਤਰ ਦੇ ਵਧੀਕ ਸਕੱਤਰ ਲਖਬੀਰ ਸਿੰਘ ਨੇ ਇਸ ਮੀਟਿੰਗ ਦਾ ਸੰਚਾਲਨ ਕੀਤਾ।
ਪੈਨਲ ਨੇ ਦੱਸਿਆ ਕਿ ਜਿਵੇਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਸਰਕਾਰ ਦਾ 29 ਜੁਲਾਈ ਦਾ ਜਵਾਬ ਅਕਾਲ ਤਖਤ ਸਾਹਿਬ ਵੱਲੋਂ ਉਠਾਏ ਗਏ ਬੁਨਿਆਦੀ ਇਤਰਾਜ਼ਾਂ ਨੂੰ ਹੱਲ ਕਰਨ ਵਿੱਚ ਅਸਫਲ ਰਿਹਾ ਹੈ, ਖਾਸ ਕਰਕੇ ਉਹ ਇਤਰਾਜ਼ ਜੋ ਇਸ ਕਾਨੂੰਨ ਦੇ ਉਹਨਾਂ ਉਪਬੰਧਾਂ ਨਾਲ ਸੰਬੰਧਿਤ ਹਨ ਜੋ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਜਵਾਬ ਜੋ ਕਿ ਅਕਾਲ ਤਖਤ ਵੱਲੋਂ ਦਿੱਤੇ ਗਏ 1 ਮਹੀਨੇ ਦੇ ਸਮੇਂ ਦੇ ਆਖਰੀ ਦਿਨ ਪ੍ਰਾਪਤ ਹੋਇਆ ਸੀ, ਤੱਥਾਂ ਨੂੰ ਧੁੰਦਲਾ ਕਰਨ ਅਤੇ ਮਾਮਲੇ ਨੂੰ ਅਣਡਿੱਠ ਕਰਨ ਦੀ ਕੋਸ਼ਿਸ਼ ਹੈ। ਖਾਲਸਾ ਪੰਥ ਦੀਆਂ ਚਿੰਤਾਵਾਂ 31 ਜੁਲਾਈ 2026 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਨੂੰ ਸਪਸ਼ਟ ਤੌਰ ਤੇ ਪਹੁੰਚਾ ਦਿੱਤੀਆਂ ਗਈਆਂ ਸਨ। ਮੀਟਿੰਗ ਵਿੱਚ ਦੇਖਿਆ ਗਿਆ ਕਿ ਬੇਅਦਬੀ ਦੇ ਗੰਭੀਰ ਅਤੇ ਸੰਵੇਦਨਸ਼ੀਲ ਮਾਮਲੇ ਦਾ ਹੱਲ ਲੱਭਣ ਲਈ ਸਰਕਾਰ ਦਾ ਹੁਣ ਤੱਕ ਦਾ ਰਵੱਈਆ ਉਸਾਰੂ ਨਹੀਂ ਰਿਹਾ ਹੈ ਅਤੇ ਅਕਾਲ ਤਖਤ ਸਾਹਿਬ ਵੱਲੋਂ ਕਾਫੀ ਸਮਾਂ ਦਿੱਤੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਅਜੇ ਤੱਕ ਪੂਰੇ ਮਾਮਲੇ ਤੇ ਵਿਚਾਰ ਕਰਨ ਲਈ ਆਪਣਾ ਪੈਨਲ ਨਹੀਂ ਬਣਾਇਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਪ੍ਰਿੰਸੀਪਲ ਬੈਂਚ ਨੇ ਪੰਜਾਬ ਦੇ ਰੂਪਨਗਰ ਵਣ ਮੰਡਲ ਵਿੱਚ ਸਰਕਾਰੀ ਸੁਰੱਖਿਅਤ ਜੰਗਲ ਵਿੱਚ ਖੈਰ ਦੇ ਰੁੱਖਾਂ ਦੀ ਵੱਡੇ ਪੱਧਰ ਤੇ ਗੈਰ ਕਾਨੂੰਨੀ ਕਟਾਈ ਦੇ ਮਾਮਲੇ ਤੇ ਸੁਣਵਾਈ ਕੀਤੀ। 5 ਅਗਸਤ 2026 ਨੂੰ ਹੋਈ ਸੁਣਵਾਈ ਦੌਰਾਨ ਪਟੀਸ਼ਨਰ ਪ੍ਰਦੀਪ ਸ਼ਰਮਾ ਨੇ ਦੋਸ਼ ਲਗਾਇਆ ਕਿ ਰੂਪਨਗਰ ਵਣ ਮੰਡਲ ਦੇ ਪਿੰਡ ਫਤਿਹਪੁਰ, ਭਗਵਾਲੀ ਅਤੇ ਪੰਗਾਲਾ ਦੇ ਸਰਕਾਰੀ ਜੰਗਲ ਵਿੱਚ ਖੈਰ ਦੇ ਰੁੱਖਾਂ ਦੀ ਵੱਡੇ ਪੱਧਰ ਤੇ ਕਟਾਈ ਕੀਤੀ ਗਈ ਹੈ। ਡੀਐਫਓ ਰੂਪਨਗਰ ਵੱਲੋਂ 4 ਅਗਸਤ 2026 ਨੂੰ ਦਾਖਲ ਜਵਾਬੀ ਹਲਫਨਾਮੇ ਵਿੱਚ ਇਸ ਦੋਸ਼ ਦੀ ਪੁਸ਼ਟੀ ਕੀਤੀ ਗਈ ਹੈ। ਡੀਐਫਓ ਨੇ 10 ਮਾਰਚ 2026 ਨੂੰ ਸ਼ਿਵਾਲਿਕ ਸਰਕਲ ਦੇ ਵਣ ਸਰਪ੍ਰਸਤ ਨੂੰ ਭੇਜੇ ਪੱਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੰਗਾਲਾ ਬੀੜ ਦੇ ਫਤਿਹਪੁਰ, ਭਗਵਾਲੀ ਅਤੇ ਪੰਗਾਲਾ ਜੰਗਲ ਵਿੱਚ ਕੁੱਲ 1561 ਰੁੱਖ ਵੱਢੇ ਗਏ ਹਨ। ਐਨਜੀਟੀ ਦੇ ਸਾਹਮਣੇ ਪੇਸ਼ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਗੈਰ ਕਾਨੂੰਨੀ ਕਟਾਈ ਫੋਰੈਸਟ ਗਾਰਡ ਦੀ ਮਿਲੀਭੁਗਤ ਨਾਲ ਹੋਈ ਹੈ ਜੋ ਉਸ ਸਮੇਂ ਬਲਾਕ ਅਧਿਕਾਰੀ ਦਾ ਕੰਮ ਵੀ ਦੇਖ ਰਿਹਾ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਬੰਧਿਤ ਫੋਰੈਸਟ ਗਾਰਡ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਨਾਲ ਹੀ ਪੁਲਿਸ ਵਿੱਚ ਐਫਆਈਆਰ ਵੀ ਦਰਜ ਕਰਵਾਈ ਗਈ ਹੈ। ਇਸ ਮਾਮਲੇ ਦੀ ਸੁਣਵਾਈ ਐਨਜੀਟੀ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਐਕਸਪਰਟ ਮੈਂਬਰ ਡਾਕਟਰ ਅਫਰੋਜ਼ ਅਹਿਮਦ ਦੀ ਬੈਂਚ ਕਰ ਰਹੀ ਹੈ। ਅਗਲੀ ਸੁਣਵਾਈ ਵਿੱਚ ਵਿਭਾਗ ਤੋਂ ਅੱਗੇ ਦੀ ਕਾਰਵਾਈ ਦੀ ਰਿਪੋਰਟ ਮੰਗੀ ਜਾ ਸਕਦੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਪਾਲ ਅਤੇ ਆਰਟੀਆਈ ਐਕਟ ਦੀ ਰੂਹ ਨੂੰ ਹੀ ਖਤਮ ਕਰ ਦਿੱਤਾ ਹੈ। ਉਹਨਾਂ ਦਾ ਦੋਸ਼ ਹੈ ਕਿ ਜਿਹੜੇ ਕਾਨੂੰਨ ਪਾਰਦਰਸ਼ਤਾ, ਜਵਾਬਦੇਹੀ ਅਤੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਲਈ ਬਣਾਏ ਗਏ ਸਨ, ਅੱਜ ਉਹੀ ਕਮਜ਼ੋਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਜਵਾਬਦੇਹ ਬਣਨ ਦੀ ਬਜਾਏ ਇਹਨਾਂ ਸੰਸਥਾਵਾਂ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਖਹਿਰਾ ਨੇ ਮੰਗ ਕੀਤੀ ਕਿ ਲੋਕਪਾਲ ਅਤੇ ਆਰਟੀਆਈ ਐਕਟ ਨੂੰ ਉਸੇ ਮਜ਼ਬੂਤ ਰੂਪ ਵਿੱਚ ਲਾਗੂ ਕੀਤਾ ਜਾਵੇ ਜਿਸ ਨਾਲ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਹੋ ਸਕੇ ਅਤੇ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ ਬਣੀ ਰਹੇ। ਕਿ ਮੈਂ ਤੁਹਾਡੇ ਮਾਧਿਅਮ ਨਾਲ ਪੰਜਾਬ ਦੇ ਲੋਕਾਂ ਨੂੰ ਦੱਸਾਂ, ਮੁੱਦਾ ਹੈ ਲੋਕਪਾਲ ਦਾ। ਲੋਕਪਾਲ ਜਿੱਥੇ ਅੰਨਾ ਹਜ਼ਾਰੇ ਮੂਵਮੈਂਟ ਵਿੱਚ ਅਰਵਿੰਦ ਕੇਜਰੀਵਾਲ ਨੇ ਔਰ ਇਹਨਾਂ ਨੇ ਅੰਦੋਲਨ ਕੀਤਾ, ਉੱਥੋਂ ਪੈਦਾ ਹੋਈ ਆਮ ਆਦਮੀ ਪਾਰਟੀ। ਪਰ ਅੱਜ ਪੰਜਾਬ ਦੇ ਵਿੱਚ 10 ਮਹੀਨੇ ਤੋਂ ਵਧੇਰੇ ਟਾਈਮ ਹੋ ਗਿਆ। 8 ਅਕਤੂਬਰ ਨੂੰ 2025 ਜਸਟਿਸ ਵਿਨੋਦ ਸ਼ਰਮਾ ਲੋਕਪਾਲ ਪੰਜਾਬ ਦੀ ਪਦਵੀ ਤੋਂ ਰਿਟਾਇਰ ਹੋ ਗਏ ਸੀਗੇ। 10 ਮਹੀਨੇ ਹੋ ਗਏ ਲੋਕਪਾਲ ਦੀ ਪਦਵੀ ਖਾਲੀ ਪਈ ਆ ਪੰਜਾਬ ਦੇ ਵਿੱਚ। ਜਿਹੜੇ ਕਹਿੰਦੇ ਅਸੀਂ ਕੱਟੜ ਇਮਾਨਦਾਰ ਆ, ਜਿਹੜੇ ਕਹਿੰਦੇ ਅਸੀਂ ਲੋਕਪਾਲ ਵਾਸਤੇ ਲੜਾਈ ਲੜੀ ਆ ਦੇਸ਼ 'ਚ। ਵੈਸੇ ਤਾਂ ਭਗਵੰਤ ਮਾਨ ਦੀ ਸਰਕਾਰ ਨੇ 4.5 ਸਾਲਾਂ 'ਚ ਕੋਈ ਅਧਿਕਾਰ ਨਹੀਂ ਦਿੱਤਾ ਲੋਕਪਾਲ ਨੂੰ, ਕੋਈ ਅਫਸਰ ਨਹੀਂ ਦਿੱਤਾ, ਕੋਈ ਉਹਨੂੰ ਆਟੋਨਮੀ ਗ੍ਰਾਂਟ ਨਹੀਂ ਦਿੱਤੀ। ਪਰ ਸਭ ਤੋਂ ਮਾੜੀ ਗੱਲ ਆ ਕਿ ਜਿਹੜੀ ਪਾਰਟੀ ਲੋਕਪਾਲ ਦੇ ਸਿਰ ਤੇ ਸੱਤਾ ਚਾਹੀ ਹੋਵੇ, ਉਸ ਨੇ 10 ਮਹੀਨਿਆਂ ਤੋਂ ਲੋਕਪਾਲ ਦੀ ਪਦਵੀ ਖਾਲੀ ਰੱਖੀ ਹੋਈ ਆ। ਨੰਬਰ 1। ਨੰਬਰ 2, ਆਰਟੀਆਈ ਕਮਿਸ਼ਨ, ਸਟੇਟ ਇਨਫੋਰਮੇਸ਼ਨ ਕਮਿਸ਼ਨ। ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ ਦੀ ਸ਼ੁਰੂਆਤ ਆਰਟੀਆਈ ਕਾਰਕੁਨ ਤੋਂ ਸ਼ੁਰੂ ਹੋਈ ਆ। ਇਸ ਨੂੰ ਇੰਟਰਨੈਸ਼ਨਲ ਮੈਗਾਸੈਸੀ ਅਵਾਰਡ ਮਿਲਿਆ, ਪਰ ਅੱਜ ਪੰਜਾਬ ਦੇ ਵਿੱਚ ਆਰਟੀਆਈ ਦਾ ਗਲਾ ਘੁੱਟ ਦਿੱਤਾ ਆਮ ਆਦਮੀ ਪਾਰਟੀ ਨੇ। ਕਿਤੇ ਥੱਲੜੇ ਪੱਧਰ ਤੇ ਕੋਈ ਆਰਟੀਆਈ ਦੇਣ ਨੂੰ ਤਿਆਰ ਨਹੀਂ। ਮੈਂ ਖੁਦ ਇੱਕ ਆਪਣੇ ਬਲਾਕ ਵਿੱਚ ਪਿਛਲੇ 6 ਮਹੀਨਿਆਂ ਤੋਂ ਆਰਟੀਆਈ ਪਾਈ ਆ, ਨੋ ਰਿਪਲਾਈ। ਔਰ ਉਹਦਾ ਨਤੀਜਾ ਹੋਇਆ ਕਿ ਅਪੀਲਾਂ ਸਟੇਟ ਇਨਫੋਰਮੇਸ਼ਨ ਕਮਿਸ਼ਨ ਦੇ ਕੋਲ ਇਕੱਠੀਆਂ ਹੋਣ ਲੱਗ ਗਈਆਂ। ਦੋਸਤੋ, ਅੱਜ ਸਟੇਟ ਇਨਫੋਰਮੇਸ਼ਨ ਕਮਿਸ਼ਨ ਕੋਲ
16,670 ਅਪੀਲਾਂ ਪੈਂਡਿੰਗ ਨੇ। 16,670 ਅਪੀਲਾਂ ਪੈਂਡਿੰਗ ਨੇ। ਕਿਹੜੇ ਵੇਲੇ ਡਿਸਾਈਡ ਕਰਨਗੇ? ਮਹੀਨੇ ਰਹਿ ਗਏ 4। ਔਰ ਸਟੇਟ ਇਨਫੋਰਮੇਸ਼ਨ ਕਮਿਸ਼ਨਰਸ ਦੀ ਸਟਰੈਂਥ ਕਨਸਟੀਟਿਊਸ਼ਨ ਅਲਾਉ ਕਰਦਾ ਕਿ 10 ਕਮਿਸ਼ਨਰ ਹੋਣੇ ਚਾਹੀਦੇ ਨੇ, ਲੇਕਿਨ ਇਸ ਵੇਲੇ ਪਾ ਕੇ ਸਟੇਟ ਚੀਫ ਇਨਫੋਰਮੇਸ਼ਨ ਕਮਿਸ਼ਨਰ ਪਾ ਕੇ ਉਹਦੇ ਨਾਲ 5 ਨੇ, ਭਾਵ ਕਿ 6 ਕਮਿਸ਼ਨਰ। ਔਰ ਜਿਹੜੇ ਹਨ ਵੀ ਉਹ ਆਪਣਾ ਕੰਮ ਨਹੀਂ ਕਰ ਰਹੇ, ਲੋਕਾਂ ਦੀਆਂ ਅਪੀਲਾਂ ਨਹੀਂ ਡਿਸਪੋਜ਼ ਆਫ ਕਰ ਰਹੇ, ਤੇ ਅੰਦਰ ਰੋਜ਼ ਸ਼ੋਰ ਮਚਾਇਆ ਜਾਂਦਾ, ਇਨਕਲਾਬ ਦੇ ਨਾਰੇ ਲਾਏ ਜਾਂਦੇ ਨੇ। ਔਰ ਇੱਥੇ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗੀਆਂ ਜਾਂਦੀਆਂ, ਪਰ ਉਹਨਾਂ ਦੇ ਬਣਾਏ ਹੋਏ ਲੋਕਪਾਲ ਔਰ ਆਰਟੀਆਈ ਕਮਿਸ਼ਨ, ਆਰਟੀਆਈ ਐਕਟ 2005 ਉਹਨੂੰ ਚੰਗੇ ਤਰੀਕੇ ਨਾਲ ਪੰਜਾਬ ਦੇ ਵਿੱਚ ਕੁਚਲਿਆ ਗਿਆ ਵਾ। ਇਸ ਗੱਲ ਦਾ ਖੁਲਾਸਾ ਅੰਦਰ 0 ਆਵਰ ਵਿੱਚ ਮੈਂ ਕਰਨਾ ਸੀ, ਜਿਹੜਾ ਮੈਨੂੰ ਮੌਕਾ ਨਹੀਂ ਦਿੱਤਾ ਗਿਆ। ਇਸ ਕਰਕੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਗੀ ਕਿ ਜੋ ਮੈਂ ਅੰਦਰ ਗੱਲ ਕਹਿਣੀ ਆ ਉਹ ਤੁਹਾਡੇ ਜ਼ਰੀਏ ਸਾਰੀ ਦੁਨੀਆ ਤੱਕ ਪਹੁੰਚਣੀ ਚਾਹੀਦੀ ਆ। ਇਸੇ ਕਰਕੇ ਇਹਨਾਂ ਦਾ ਨਾਮ ਮੈਂ ਫਰਜ਼ੀ ਇਨਕਲਾਬੀ ਰੱਖਿਆ, ਨਾ ਲੋਕਪਾਲ ਪੰਜਾਬ 'ਚ ਤੇ ਨਾ ਆਰਟੀਆਈ। ਆਰਟੀਆਈ ਦੀ ਸਿਰਫ ਬਿਲਡਿੰਗ ਖੜੀ ਆ, ਸਟੇਟ ਇਨਫੋਰਮੇਸ਼ਨ ਕਮਿਸ਼ਨ ਦੀ, ਉਹਦੀ ਰੂਹ ਮਰ ਚੁੱਕੀ ਹੈ।